रो रो रात लंघानी पै गई, तारियां नाल निभानी पै गई। रो रो रात मैं तेरा पिछली राती, मैं तेरा पिछली राती, मैं तेरो पिछली राती, कर कर दिने कहानी पै गई, तारियां नाल निभानी पै गई। रो रो रात सच वे वल्ला हो नहीं सकदा, मैं अल्लाह हो नहीं सकदा। मेरे विच जे होवे वसदा फिर मैं अकल्ला हो नहीं सकदा। मेरे अंदर सारियां रुत्तां की जेठ की साउन, मैं जाना मैं कौन बोलिया मैं जाना मैं। दुखां दे कोल अपने चावां नूं वेच के रोज़ जिंदगी खरीदना सावां नूं वेच के। मोमन ना हुंदा जुल्फी ते पत्थर तराशदा, मोमन ना हुंदा जुल्फी ते पत्थर तराशदा, बच्चे ते पाल लैंदा मैं खुदावां नूं वेच के। हाल दुहाइयां बांगां वेले, हाल दुहाइयां बांगां वेले, पाण जुदाइयां बांगां वेले, हाल दुहाइयां बांगां वेले। उठ के कर लो मना रखे, उठ के कर लो मना रखे, नेक कवां बांगां वेले, नेक कवां बांगां वेले। सीने अंदरों गम दियां जोकां, सीने अंदरों गम दियां जोकां, बार वगायां बांगां वेले, बार वगायां बांगां वेले। मेरे गीत मैडम तो लैके ते आम जोड़े ब्याहां ते गाउंदे ने इन्हां तक भी लोगों ने गाए ने। लेकिन गुजारिश ये वे कि मैं कंपोजिशन दिती अपनी कईयां नूं, लेकिन ये वे कि मैं आया नहीं इस पासे कि मैं शायर ही ठीक हाँ। उठ गाफिल जुल्फी सुत्तिया मसीती हो गई बांग, उठ गाफिल जुल्फी सुत्तिया मसीती हो गई बांग, ਉਹਨੂੰ ਨੀਂਦਰ ਕਦੇ ਨਹੀਂ ਪੈਂਦੀ ਜਿਹਦੇ ਅੰਦਰ ਹੋਵੇ ਤਾਂਗ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ
ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਜੈਸਾ ਕਿ ਤੁਹਾਡੇ ਕਾइंड ਨੋਟਿਸ ਦੇ ਵਿੱਚ ਅੱਜ ਕੱਲ੍ਹ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਮਹਾਨ ਸੇਵਕ ਜਿਹੜੇ ਨੇ, ਅਜਿਹੇ ਲੋਕ ਜਿਹੜੇ ਪੰਜਾਬੀ ਜ਼ੁਬਾਨੋਂ ਅਦਬ ਦੇ ਵਿੱਚ ਮੁਖਤਲਿਫ ਤਖਲੀਕਾਤ ਲਿਖ ਰਹੇ ਨੇ, ਅਸੀਂ ਪਿਆਰਿਓ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣ ਦਾ ਇੱਕ ਬੜਾ ਹੀ ਖੂਬਸੂਰਤ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਸਾਹਿਬੋ, ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਬਾਬਾ ਸਹਾਫਤ ਮੌਲਾਨਾ ਜ਼ਫਰ ਅਲੀ ਖਾਨ ਦੇ ਸ਼ਹਿਰ ਵਜ਼ੀਰਾਬਾਦ। ਵਜ਼ੀਰਾਬਾਦ ਦੇ ਬਿਲਕੁਲ ਨਾਲ ਹੀ ਕਰਮਾਬਾਦ ਹੈ, ਜਿੱਥੇ ਮੌਲਾਨਾ ਜ਼ਫਰ ਅਲੀ ਖਾਨ ਮਹਿਵੇ ਇਸਤਰਾਹਤ ਨੇ। ਤੇ ਸਾਹਿਬੋ, ਮੈਨੂੰ ਇਹ ਇਜ਼ਾਜ਼ ਹਾਸਲ ਹੈ ਕਿ ਉਹਦੇ ਨਾਲ ਹੀ ਸੋਧਰਾ ਸਾਡਾ ਵੀ ਦਾਦਕਾ ਪਿੰਡ ਹੈ। ਸਾਡਾ ਜਿਹੜਾ ਸ਼ਹਿਰ ਵਜ਼ੀਰਾਬਾਦ ਹੈ, ਜਿਹੜਾ ਕਿ ਸਾਡੀ ਤਹਿਸੀਲ ਸੀ ਤੇ ਅੱਜ ਕੱਲ੍ਹ ਉਹ ਡਿਸਟ੍ਰਿਕਟ ਬਣ ਚੁੱਕਿਆ ਹੈ, ਸਾਹਿਬੋ ਬੜਾ ਹੀ ਮਰਦਮ ਖੇਜ਼ ਖਿੱਤਾ ਹੈ, ਇੰਤਹਾਈ ਕਦੀਮ ਔਰ ਬੜੀ ਅਮੀਰ ਤਰੀਨ ਇਹਦੀ ਤਾਰੀਖ ਹੈ। ਬਹੁਤ ਜ਼ਿਆਦਾ ਪਿੱਛੇ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਪੂਰਾ ਪ੍ਰੋਗਰਾਮ ਬਲਕਿ ਇਹੋ ਜਿਹੇ ਕਈ ਵਲੌਗਸ ਜਿਹੜੇ ਨੇ ਉਹ ਸਿਰਫ ਮਸ਼ਾਹੀਰ ਵਜ਼ੀਰਾਬਾਦ ਬਾਰੇ ਤੁਹਾਨੂੰ ਤਾਰਫ ਕਰਾਉਂਦਿਆਂ ਹੀ ਲੰਘ ਜਾਣਗੇ। ਅਸੀਂ ਅੱਜ ਦੇ ਆਪਣੇ ਜਿਹੜੇ ਪ੍ਰਾਹੁਣੇ ਨੇ, ਉਚੇਚੇ ਪ੍ਰਾਹੁਣੇ, ਸਿੱਧਾ ਉਹਨਾਂ ਵੱਲ ਚੱਲਨੇ ਆ। ਮੈਂ ਸਿਰਫ ਇਹ ਆਖਾਂਗਾ ਕਿ ਤਮਾਮ ਤਰ ਸ਼ੋਭਾ ਹਾਏ ਹਯਾਤ ਦੇ ਵਿੱਚ ਅਲਹਮਦੁਲਿਲਾ ਸ਼ਹਿਰ ਵਜ਼ੀਰਾਬਾਦ ਦੀ ਧਰਤੀ ਨੇ ਬੜੇ ਬੜੇ ਨਾਮਵਰ, ਬੜੇ ਬੜੇ ਮਸ਼ਾਹੀਰ ਪੈਦਾ ਕੀਤੇ। ਸਾਡਾ ਚੂੰਕਿ ਮੌਜੂ ਸਾਡੀ ਮਾਂ ਬੋਲੀ, ਸਾਡੀ ਮਾਦਰੀ ਜ਼ੁਬਾਨ, ਸਾਡੀ ਪੰਜਾਬੀ ਦਾ ਅਦਬ ਹੁੰਦਾ ਹੈ ਤੇ ਸਾਡੀ ਅੱਜ ਦੀ ਜਿਹੜੀ ਉਚੇਚੀ ਮਹਿਮਾਨ ਸ਼ਖਸੀਅਤ ਹੈ ਉਹਨਾਂ ਦਾ ਵੀ ਤਾਲੁਕ ਪੰਜਾਬੀ ਜ਼ੁਬਾਨੋਂ ਅਦਬ ਦੇ ਨਾਲ ਬੜਾ ਗੂੜਾ ਹੈ। ਸਾਹਿਬੋ, ਸਾਡੇ ਮਹਿਮਾਨ ਜਿਹੜੇ ਨੇ ਉਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਜ਼ੁਲਫਕਾਰ ਅਲੀ ਜ਼ੁਲਫੀ। ਜ਼ੈਡ ਜ਼ੁਲਫੀ ਦੇ ਨਾਂ ਤੋਂ ਮਾਰੂਫ ਨੇ। ਕੋਈ 12 ਦੇ ਕਰੀਬ ਮਾਸ਼ਾਅੱਲਾ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਕਿ ਉਹਨਾਂ ਤਸਨੀਫ ਕੀਤੀਆਂ ਮਾਰਕੀਟ ਦੇ ਵਿੱਚ ਮੌਜੂਦ ਨੇ, ਮਤਬੂਆ ਕਿਤਾਬਾਂ 4 ਜ਼ੇਰੇ ਤਬਾ ਨੇ। ਐਸੇ ਸਾਲ ਦੇ ਆਖਰ ਤੱਕ ਤਵੱਕੋ ਹੈ, ਉਮੀਦ ਹੈ ਕਿ ਇਨਸ਼ਾਅੱਲਾ ਅੱਲਾਹ ਪਾਕ ਦੀ ਮਿਹਰ ਨਾਲ ਉਹ ਵੀ ਤੁਹਾਡੇ ਹੱਥਾਂ ਦੇ ਵਿੱਚ ਹੋਣਗੀਆਂ। ਪਿਆਰਿਓ, ਆਪਣੀਆਂ ਲਿਖਤਾਂ ਦੇ ਸਿਰ ਤੇ ਔਰ ਆਪਣੀ ਤਖਲੀਕਾਤ ਦੇ ਸਿਰ ਤੇ ਔਰ ਆਪਣੀ ਖੂਬਸੂਰਤ ਸ਼ਾਇਰੀ ਦੇ ਸਿਰ ਤੇ ਅਲਹਮਦੁਲਿਲਾ ਪੂਰੀ ਦੁਨੀਆ ਦੇ ਸਫ਼ਰ ਕਰ ਚੁੱਕੇ ਨੇ। ਯੂਰਪ ਦੇ ਵਿੱਚ, ਮਸ਼ਰਕੇ ਵਸਤਾ ਦੇ ਵਿੱਚ, ਇੰਡੀਆ ਦੇ ਵਿੱਚ ਜਾ ਕੇ ਮੁਸ਼ਾਇਰੇ ਪੜ੍ਹ ਚੁੱਕੇ ਨੇ। ਆਓ ਤੁਹਾਨੂੰ ਬਰਾਹ ਰਾਸਤ ਉਹਨਾਂ ਦੇ ਨਾਲ ਮਿਲਵਾਈਏ ਤੇ ਉਹਨਾਂ ਬਾਰੇ ਬਾਕੀ ਗੱਲਾਂ ਬਾਤਾਂ ਉਹਨਾਂ ਦੇ ਤਾਰਫ ਦੇ ਸਿਲਸਿਲੇ ਦੇ ਵਿੱਚ, ਉਹਨਾਂ ਦੀਆਂ ਤਖਲੀਕਾਤ ਦੇ ਸਿਲਸਿਲੇ ਦੇ ਵਿੱਚ, ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। अस्सलामु अलैकुम जी। वालेकुम सलाम जनाब, बड़ी मुहब्बत ਤੁਹਾਡੀ ਮਿਹਰਬਾਨੀ ਜਨਾਬ, ਤੁਸੀਂ ਤਸ਼ਰੀਫ ਲਿਆਏ, ਸਾਡੀ ਇੱਜ਼ਤ ਅਫਜ਼ਾਈ ਕੀਤੀ, ਵਕਤ ਦਿੱਤਾ ਸਾਨੂੰ। ਸਾਡੇ ਮਾਸ਼ਾਅੱਲਾ ਬੜੇ ਪਿਆਰੇ ਪੰਜਾਬੀ ਜ਼ੁਬਾਨੋਂ ਅਦਬ ਨਾਲ ਪਿਆਰ ਕਰਨ ਵਾਲੇ ਜਿਹੜੇ ਸਾਡੇ ਵਿਊਅਰਸ ਨੇ, ਉਹਨਾਂ ਲਈ ਤੁਸੀਂ ਵਕਤ ਕੱਢਿਆ। ਥੋੜਾ ਜਿਹਾ ਪਹਿਲੇ ਨਾ ਜੀ ਤਾਰਫ ਤੁਸੀਂ ਵੀ ਆਪਣਾ ਕਰਾਓ। ਤੁਸੀਂ ਤਕਰੀਬਨ ਕੁਝ ਗੱਲ ਛੱਡੀ ਨਹੀਂ ਜੀ ਮੇਰੇ ਤਾਰਫ ਦੀ जी बल्कि कुछ ज़्यादा ही करा दिता है। मैं एक शायर पता जो अपनी दुनिया च रहिंदा है जी। तो ਉਹਦੇ ਵਿੱਚ ਹੀ ਉਹ मैं माँ बोली ਦਾ ਸੇਵਕ ਹਾਂ जी ਤੇ ਉਰਦੂ ਪੰਜਾਬੀ ਦੋਵਾਂ ਜ਼ੁਬਾਨਾਂ ਦੇ ਵਿੱਚ ਕਾਫੀ ਸਾਰਾ ਲਿਖਿਆ जी 86 ਚ ਮੇਰੀ ਪਹਿਲੀ ਕਿਤਾਬ ਆਈ ਸੀ जी ਤੇ ਉਦੋਂ ਬਾਅਦ ਫਿਰ ਇਹ ਸਿਲਸਿਲਾ ਚੱਲਦਾ ਰਿਹਾ ਤੇ ਹੁਣ ਤੱਕ ਵੀ ਮੇਰਾ ਚੱਲ ਰਿਹਾ। ਬਾਕੀ ਅੱਲਾਹ ਦਾ ਅਹਿਸਾਨ ਹੈ ਕਿ ਮੈਨੂੰ ਦੂਸਰੇ ਮੁਲਕਾਂ ਦੇ ਵਿੱਚ ਵੀ
ਜਾ ਕੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਸ਼ਰਫ ਹਾਸਲ ਹੋਇਆ। ਮਾਸ਼ਾਅੱਲਾ ਮਾਸ਼ਾਅੱਲਾ। ਔਰ ਤਸੱਵੁਫ ਹੋਵੇ ਜਾਂ ਗੀਤ ਹੋਵੇ ਜਾਂ ਨਜ਼ਮ ਹੋਵੇ ਜਾਂ ਨਸਰ ਹੋਵੇ, ਇਹਦੇ ਵਿੱਚ ਸਾਰੀਆਂ ਜ਼ਿੰਦਗੀ ਇਹ ਕੰਮ ਕੀਤਾ ਤੇ ਮੇਰਾ ਸਮਝ ਲਓ ਉੜਨਾ ਵਿਛੋੜਨਾ ਹੈ ਜੀ ਉਹ ਜਿਹੜਾ ਅਦਬ ਹੈ। ਤੇ ਇਸ ਵਕਤ ਵੀ ਸਾਡੇ ਵਜ਼ੀਰਾਬਾਦ ਵਿੱਚ ਇੱਕ ਅਦਬੀ ਤਨਜ਼ੀਮ ਚੱਲ ਰਹੀ ਹੈ ਜੀ, ਅਦਬ ਕਬੀਲਾ ਵਜ਼ੀਰਾਬਾਦ ਦਾ ਮੈਂ ਸਦਰ ਹਾਂ। ਤੇ ਅੱਛਾ, ਇਹ ਬਰਾਏ ਕਰਮ ਦੱਸੋ ਕਿ ਤੁਹਾਡੀ ਪੈਦਾਇਸ਼ ਵੀ ਵਜ਼ੀਰਾਬਾਦ ਦੀ ਹੈ? ਜੀ, ਇੱਥੇ ਦਾ ਹੀ ਮੈਂ ਜੰਮਪਾਲਾ, ਇੱਥੇ ਹੀ ਮੇਰੇ ਤੇ ਸਕੂਲਿੰਗ ਤੁਹਾਡੀ ਇਹ ਇੱਥੇ ਹੀ ਪੜ੍ਹਿਆ ਮੈਂ। ਪਹਿਲਾਂ ਆਪਣੇ ਸਾਡੇ ਨਿਜ਼ਾਮਾਬਾਦ ਦਾ ਸਕੂਲ ਹੈ, ਉੱਥੋਂ 6 ਤੱਕ ਮੈਂ ਉੱਥੋਂ ਗਿਆ ਤੇ ਫਿਰ ਮੈਟ੍ਰਿਕ ਮੈਂ ਕੀਤਾ ਇੱਥੇ MC ਸਕੂਲ 'ਚ। ਵਾਹ। ਅੱਛਾ ਮੇਰੇ ਆਕਾ, ਇਹ ਦੱਸੋ ਕਿ ਤੁਸੀਂ ਪੰਜਾਬੀ ਸ਼ਾਇਰੀ ਵੀ ਕਰਦੇ ਹੋ, ਉਰਦੂ ਵੀ ਮਾਸ਼ਾਅੱਲਾ ਬੜਾ ਅੱਛਾ ਤੁਸੀਂ ਲਿਖਦੇ ਹੋ। ਪੰਜਾਬੀ ਸ਼ਾਇਰੀ ਦੇ ਵਿੱਚ ਚੂੰਕਿ ਬਹੁਤ ਸਾਰੀਆਂ ਇਸਨਾਫੇ ਸੁਖਨ ਹੁੰਦੀਆਂ ਨੇ, ਤੁਸੀਂ ਜ਼ਿਆਦਾ ਤਬਾਜ਼ਮਾਈ ਗਜ਼ਲ ਤੇ ਕਰਦੇ ਹੋ, ਗੀਤ ਲਿਖਦੇ ਹੋ, ਨਜ਼ਮ ਲਿਖਦੇ ਹੋ, ਸੀ ਹਰਫੀਆਂ ਲਿਖਦੇ ਹੋ, ਡਿਓੜ ਲਿਖਦੇ ਹੋ, ਕੀ ਲਿਖਦੇ ਹੋ? ਮਰਗੂਬ ਤੁਹਾਡਾ ਕਿਹੜਾ ਮੌਜੂ ਹੈ? ਮੈਂ ਢੋਲੇ ਟੱਪੇ ਤੋਂ ਲੈ ਕੇ ਤੇ ਗੀਤ ਨਗਾਰੀ ਗਜ਼ਲ ਤੱਕ ਸਭ ਕੁਝ ਕੀਤਾ। ਵਾਹ। ਜੋ ਵੀ ਪੰਜਾਬੀ ਜਾਂ ਉਰਦੂ ਦੇ ਵਿੱਚ ਅਸਨਾਫ ਹੈ ਨੇ ਨਾ, ਹਾਇਕੋ ਹੋਵੇ, ਕੁਝ ਸਭ ਦੇ ਵਿੱਚ ਮੈਂ ਤਬਾਜ਼ਮਾਈ ਕੀਤੀ ਔਰ ਅੱਲਾਹ ਤਾਲਾ ਨੇ ਮੈਨੂੰ ਸੁਖਰੂ ਕੀਤਾ। ਅੱਛਾ ਇਹ ਦੱਸੋ ਜਨਾਬ, ਹੁਣ ਅਸੀਂ ਆਉਂਦੇ ਹਾਂ ਤੁਹਾਡੀ ਮਾਸ਼ਾਅੱਲਾ ਤਖਲੀਕਾਤ ਵੱਲ, ਤੁਹਾਡੀ ਸ਼ਾਇਰੀ ਵੱਲ, ਤੇ ਸਭ ਤੋਂ ਪਹਿਲੇ ਸਾਨੂੰ ਫਿਰ ਨਾ ਜੀ ਬਰਕਤ ਦੇ ਤੌਰ ਤੇ ਕੋਈ ਕਲਾਮ ਐਸਾ ਸੂਫੀਆਨਾ ਜਾਂ ਕੋਈ ਹਮਦੀਆ, ਕੋਈ ਨਾਤੀਆ, ਕਤਾ, ਕੋਈ ਦੋੜਾ ਅਤਾ ਕਰੋ। ਹਾਂ, ਬੜੀ ਮਿਹਰਬਾਨੀ। ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੀ ਮੇਰੀ ਕਿਤਾਬ ਆ ਰਹੀ ਹੈ ਮੈਂ ਜਾਣਾ ਮੈਂ ਕੌਣ ਜੀ, ਉਹ ਸਾਰੀ ਤਸੱਵੁਫ ਤੇ ਵੇ। ਔਰ ਮੈਂ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸਾਂ ਕਿ ਮੈਨੂੰ ਜਿਹੜਾ ਵੇ ਨਾ ਤਸੱਵੁਫ ਉਹ ਪੰਜਾਬੀ ਦੇ ਵਿੱਚ ਹੀ ਮਜ਼ਾ ਦਿੰਦਾ ਹੈ। ਤੇ ਹਾਂ, ਅਲਬੱਤਾ ਮੈਂ ਉਰਦੂ 'ਚ ਵੀ ਕਿਹਾ ਵੇ ਤਸੱਵੁਫ ਨੂੰ, ਲੇਕਿਨ ਜੋ ਮਜ਼ਾ ਜਾਂ ਚਾਸ਼ਨੀ ਸਾਡੀ ਜ਼ੁਬਾਨ ਦਿੰਦੀ ਹੈ ਨਾ, ਦੇਖੋ ਨਾ ਤੁਸੀਂ ਮੀਆਂ ਮੁਹੰਮਦ ਬਖਸ਼ ਸਾਹਿਬ ਨੂੰ ਵੇਖ ਲਓ, ਸੁਲਤਾਨ ਅਲ ਆਰਫੀਨ ਨੂੰ ਦੇਖ ਲਓ, ਔਰ ਵਾਰਸ਼ਾ ਸਾਹਿਬ ਨੂੰ ਦੇਖੋ, ਇਸ ਤਰ੍ਹਾਂ ਕਰਕੇ ਕਾਫੀ ਸਾਰੇ ਵੱਡੇ ਵੱਡੇ ਨਾਂ ਨੇ। ਤੇ ਉਹਨਾਂ ਨੇ ਜੋ ਪੰਜਾਬੀ ਦੇ ਵਿੱਚ ਇਹ ਮਾਮਲਾ ਕੀਤਾ ਨਾ, ਉਹ ਅੱਜ ਵੀ ਜ਼ਿੰਦਾ ਹੈ। ਔਰ ਕਿਉਂਕਿ ਇੱਕ ਸਾਹਿਬ ਸ਼ਾਇਰ ਹੋਣਾ ਇੱਕ ਉਹ ਦੂਸਰੀ ਬਾਤ ਹੈ, ਸਾਹਿਬ ਅਸਲੂਬ ਸ਼ਾਇਰ ਹੋਣਾ ਇੱਕ ਵੱਖਰੀ ਬਾਤ। ਤੁਸੀਂ ਅਗਰ ਲੋਕਾਂ ਦੇ ਕਹੇ ਦੇ ਉੱਤੇ ਹੀ ਦੇਖੋ ਨਾ, ਜਿਸ ਤਰ੍ਹਾਂ ਗੁਲਾਮ ਅਲੀ ਤੇ ਮਹਿੰਦੀ ਹਸਨ ਗਾਉਂਦਾ ਰਿਹਾ, ਤੇ ਉਹ ਜਿਹੜਾ ਵੀ ਆਉਂਦਾ ਸੀ ਉਹਨਾਂ ਨੂੰ ਕਾਪੀ ਕਰਦਾ ਸੀ, ਤੇ ਲੇਕਿਨ ਉਹਨਾਂ ਦੀ ਉਹ ਗੱਲ ਨਹੀਂ ਬਣੀ ਕਿ ਜਿਹੜੀ ਈਸਾ ਹੇਲਵੀ ਦੀ ਬਣੀ, ਕਿਉਂਕਿ ਉਹ ਨਵਾਂ ਰੰਗ ਲੈ ਕੇ ਆਇਆ ਸੀ ਵਿੱਚ। ਤੇ ਇਸ ਵਾਸਤੇ ਤੁਸੀਂ ਆਪਣਾ ਰੰਗ ਜਦੋਂ ਲੈ ਕੇ ਆਉਂਦੇ ਉਹਨਾਂ ਵਿੱਚ ਤੇ ਫਿਰ ਬਾਤ ਬਣਦੀ ਏ। ਤੇ ਇਸ ਵਾਸਤੇ ਜ਼ਰੂਰੀ ਹੁੰਦਾ ਕਿ ਤੁਸੀਂ ਸਾਹਿਬ ਅਸਲੂਬ ਸ਼ਾਇਰ ਹੋਵੋ, ਆਪਣਾ ਤੁਹਾਡਾ ਕੋਈ ਅਸਲੂਬ ਹੋਵੇ। ਤੇ ਸੂਫੀਆਨਾ ਸ਼ਾਇਰੀ ਦੀ ਤੁਸੀਂ ਗੱਲ ਕਰ ਰਹੇ ਸੋ, ਤੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਨੇ ਇੱਕ ਬੜੀ ਸ਼ੋਹਰਾ ਆਫਾਕ ਆਪਣੀ ਕਾਫੀ ਲਿਖੀ ਸੀ ਕਿ ਬੁੱਲਿਆ ਕੀ ਜਾਣਾ ਮੈਂ ਕੌਣ। ਜੀ, ਉਹਨਾਂ ਤੇ ਇਹ ਲਿਖਿਆ ਨਾ ਵੀ ਬੁੱਲਿਆ ਕੀ ਜਾਣਾ ਮੈਂ ਕੌਣ, ਤੇ ਤੁਸੀਂ ਉਹਦਾ ਸੁਣਿਆ ਲਿਖਿਆ ਸੀ ਕਿ ਬੁੱਲਿਆ ਮੈਂ ਜਾਣਾ ਮੈਂ ਕੌਣ। ਮੇਰੀ ਕਿਤਾਬ ਦਾ ਨਾਮ ਹੀ ਇਹ ਹੈ ਕਿ ਮੈਂ ਜਾਣਾ ਮੈਂ ਕੌਣ, ਬੁੱਲਿਆ ਮੈਂ ਜਾਣਾ ਮੈਂ ਕੌਣ। ਉਹਦੇ ਕੋਲ ਅੰਤਰੇ ਇੱਕ ਦੋ ਸੁਣਾਓ ਨਾ ਜੀ ਉਸ ਨਜ਼ਮ ਦੇ। ਜਿਸ ਤਰ੍ਹਾਂ ਕੋਈ ਮੈਨੂੰ ਯਾਦ ਆਉਂਦਾ ਕਿਉਂਕਿ ਇੱਕ ਤਵਾਤਰ ਨਾਲ ਹੈ ਕਿ ਮੈਂ ਜਾਣਾ ਮੈਂ ਕੌਣ, ਬੁੱਲਿਆ ਮੈਂ ਜਾਣਾ ਮੈਂ ਕੌਣ, ਜਿਹੜਾ ਸਬਕ ਇਸ਼ਕ ਦਾ ਭੁੱਲਿਆ, ਜਿਹੜਾ ਖੁਦ ਤੇ ਵੀ ਨਹੀਂ ਖੁੱਲਿਆ, ਜਿਹਨੇ ਕਿਤਾਬੇ ਹਯਾਤੀ ਵਾਲਾ ਕਦੇ ਨਹੀਂ ਅਗਲਾ ਵਰਕਾ ਥੁੱਲਿਆ, ਜਿਸ ਦਾ ਵੇ ਕੱਲ ਗੁਆਚਾ ਜਿਹਦਾ ਨਹੀਂ ਬਣਦਾ ਹੁਣ, ਮੈਂ ਜਾਣਾ ਮੈਂ ਕੌਣ, ਬੁੱਲਿਆ ਮੈਂ ਜਾਣਾ ਮੈਂ ਕੌਣ। ਵਾਹ ਵਾਹ, ਬਹੁਤ ਅੱਛਾ। ਯਾਰ ਬੁੱਲੇ ਨੂੰ ਇਹ ਵੀ ਦੱਸ ਦੇ ਮੇਰੇ ਲਈ ਨੇ ਬੱਦਲ ਵਸਦੇ, ਮੇਰੇ ਲਈ ਬਾਗ ਉਜਾੜਾ, ਮੇਰੀ ਖਾਤਰ ਫੁੱਲ ਪਿਆਸਦੇ, ਮੇਰੀ ਖਾਤਰ ਸਮਰ ਰੁੱਖਾਂ ਤੇ ਹਰ ਰੁੱਤੇ ਪੇ ਆਉਣ, ਮੈਂ ਜਾਣਾ ਮੈਂ ਕੌਣ, ਬੁੱਲਿਆ ਮੈਂ ਜਾਣਾ ਮੈਂ ਕੌਣ। ਇਨਸਾਨ ਦੀ ਬਾਤ ਹੋ ਰਹੀ ਹੈ ਨਾ। ਹਰ ਅਸਰਾਰ ਚ ਮੈਂ ਮਫੀਆਂ, ਮੈਂ ਸਫੀ ਇਬਨ ਸਫੀਆਂ, ਹਰ ਸ਼ੈ ਦਾ ਅਸਬਾਤ ਵਾਂ ਇੱਥੇ,
ਆਪਣੇ ਹੋਣ ਦੀ ਆਪ ਨਫੀਆਂ, ਉਹਦੇ ਹੋਣ ਦਾ ਦੱਸਣ ਦੇ ਲਈ ਮੇਰਾ ਹੋਇਆ ਹੋਣ। ਮੈਂ ਜਾਣਾ ਮੈਂ ਕੌਣ ਬੁਲਿਆ, ਮੈਂ ਜਾਣਾ ਮੈਂ ਕੌਣ। ਵਾਹ ਵਾਹ ਵਾਹ। ਸੱਚ ਵੇ ਵੱਲਾ ਹੋ ਨਹੀਂ ਸਕਦਾ, ਮੈਂ ਅੱਲਾ ਹੋ ਨਹੀਂ ਸਕਦਾ। ਮੇਰੇ ਵਿੱਚ ਜੇ ਹੋਵੇ ਵਸਦਾ ਫਿਰ ਮੈਂ ਇਕੱਲਾ ਹੋ ਨਹੀਂ ਸਕਦਾ। ਮੇਰੇ ਅੰਦਰ ਸਾਰੀਆਂ ਰੁੱਤਾਂ ਕੀ ਜੇਠ ਕੀ ਸਾਉਣ, ਮੈਂ ਜਾਣਾ ਮੈਂ ਕੌਣ ਬੁਲਿਆ, ਮੈਂ ਜਾਣਾ ਮੈਂ। ਬਹੁਤ ਅੱਛਾ, ਤਵੀਲ ਹੈ ਬਸ ਮੈਂ ਇਖਤਸਾਰ ਨਾਲ, ਕਿਉਂਕਿ ਫਿਰ ਸਾਰਾ ਪ੍ਰੋਗਰਾਮ ਇਹਦੇ 'ਚ ਚਲਾ ਜਾਏਗਾ। ਨਹੀਂ ਜੀ, ਬੜਾ ਹੀ ਪਿਆਰਾ, ਬਹੁਤ ਅੱਛਾ ਕਲਾਮ ਤੁਸੀਂ ਉਚਾਰਿਆ ਤੇ ਸਾਨੂੰ ਨਵਾਜ਼ਿਆ। ਅੱਛਾ ਹਜ਼ੂਰ, ਇਹ ਤੁਸੀਂ ਤਸੱਵੁਫ ਦਾ ਤੁਹਾਡਾ ਰੰਗ ਜੀ, ਇਸ ਤੋਂ ਇਲਾਵਾ ਉਹ ਇਹ ਵੇ ਕਿ ਬਿਨ ਇਲਾ ਤੂੰ ਕਿਹੜਾ ਜਾਣੇ, ਰਾਜ਼ ਅੰਦਰ ਦੀ ਸਿੱਖ ਦਾ। ਪ੍ਰੀਤ ਪਈ ਉੱਥੇ ਯਾਰ ਦੀ ਵਸੇ, ਜਿੱਥੇ ਸਾਹ ਵੀ ਨਹੀਂ ਟਿਕਦਾ। ਸਮੀਮ ਕਲਬ ਦਾ ਕੰਮ ਹੈ ਸਾਰਾ, ਇੱਥੇ ਚੱਲੇ ਜ਼ੋਰ ਨਾ ਹਿੱਕ ਦਾ। ਹੁੱਬ ਦੀ ਦੁਨੀਆ, ਹੁੱਬ ਦੀ ਮੰਜ਼ਲ ਹੈ ਉਹਨੂੰ ਮਿਲਦੀ ਜਿਹੜਾ ਹੁੰਦਾ ਜ਼ੁਲਫੀ ਇੱਕ ਦਾ। ਵਾਹ। ਔਰ ਇੱਕ ਸ਼ੇਰ ਦੇਖੋ ਕਿ ਕਦੇ ਗੌਰ ਕਰੇ ਤੇ ਤੂੰ ਜਾਣੇ, ਪੱਖੂ ਪਾਤ ਨੇ ਕਿਹੜੀ ਦੁਆ ਕਰਦੇ। ਐ ਚਰਿੰਦ ਪਰਿੰਦ ਚੰਨ ਤਾਰੇ ਹਰ ਵੇਲੇ ਨੇ ਕਿਸ ਦੀ ਸਨਾ ਕਰਦੇ। ਇਹ ਦੱਸਿਆ ਅਕਲ ਕਿਤਾਬਾਂ ਨੇ, ਇਹ ਤੇ ਜ਼ਿਕਰ ਨੇ ਬਸ ਇਲਾ ਕਰਦੇ। ਇਸੇ ਜ਼ਿਕਰ ਨੂੰ ਕਰਕੇ ਜ਼ੁਲਫੀ ਤੂੰ ਸਭ ਅੰਦਰੋਂ ਸਫਨ ਸਫਾ ਕਰਦੇ। ਵਾਹ। ਚਲੋ ਹੁਣ ਕੋਈ ਆਪਣਾ ਅਹਿਦ ਸ਼ਬਾਬ ਦਾ ਕਲਾਮ ਵੀ ਸੁਣਾਓ ਨਾ, ਕੋਈ ਗਜ਼ਲ ਸੁਣਾਓ ਕੋਈ। ਇੱਕ ਗਜ਼ਲ ਮੇਰੀ ਕਿ ਦੁੱਖਾਂ ਦੇ ਕੋਲ ਆਪਣੇ ਚਾਵਾਂ ਨੂੰ ਵੇਚ ਕੇ, ਦੁੱਖਾਂ ਦੇ ਕੋਲ ਆਪਣੇ ਚਾਵਾਂ ਨੂੰ ਵੇਚ ਕੇ, ਰੋਜ਼ ਜ਼ਿੰਦਗੀ ਖਰੀਦਣਾ ਸਾਵਾਂ ਨੂੰ ਵੇਚ ਕੇ। ਵਾਹ ਵਾਹ ਵਾਹ। ਮੋਮਨ ਨਾ ਹੁੰਦਾ ਜ਼ੁਲਫੀ ਤੇ ਪੱਥਰ ਤਰਾਸ਼ਦਾ, ਮੋਮਨ ਨਾ ਹੁੰਦਾ ਜ਼ੁਲਫੀ ਤੇ ਪੱਥਰ ਤਰਾਸ਼ਦਾ। ਬੱਚੇ ਤੇ ਪਾਲ ਲੈਂਦਾ ਮੈਂ ਖੁਦਾਵਾਂ ਨੂੰ ਵੇਚ ਕੇ। ਆਏ ਬਹੁਤ ਅੱਛਾ। ਨਹੀਂ ਦੇਣਾ ਮੇਰਾ ਸਾਥ ਤੇ ਯਾਰੋ, ਮੈਨੂੰ ਮੇਰੇ ਹਾਲ ਤੇ ਛੱਡੇ। ਅੱਜ ਤੋਂ ਬਾਅਦ ਨਹੀਂ ਚੀਖਣ ਲਗਾ, ਵੇਲਾ ਮੇਰੇ ਵਾਲ ਤੇ ਛੱਡੇ। ਆਏ ਤੇ ਹੋਰ ਕਰਾਮਤ ਕੀ ਚਾਹੁੰਦਾ ਏ, ਮੈਥੋਂ ਲੰਘਦਾ ਇਹ ਵੇਲਾ। ਗੁਰਬਤ ਵਿੱਚ ਵੀ ਆਪਣੇ ਬੱਚੇ ਜ਼ੁਲਫੀ ਮੈਂ ਪਾਲ ਤੇ ਛੱਡੇ। ਵਾਹ ਬਹੁਤ ਅੱਛਾ, ਬਹੁਤ ਅੱਛਾ। ਇੱਕ ਗਜ਼ਲ ਦੇ ਦੋ ਸ਼ੇਰ ਜੀ ਕਿ ਕੀ ਦਿੱਤਾ ਜ਼ਿੰਦਗੀ ਨੇ ਇਹ ਆਪੇ ਤੈਨੂੰ ਕਹਿਣ ਦੇ। ਵਾਹ ਵਾਹ। ਜ਼ਰਾ ਮੇਰੇ ਅਰਫਾਂ ਨੂੰ ਕਾਗਜ਼ਾਂ ਤੇ ਬਹਿਣ ਦੇ। ਆਹਾ। ਕਿਸੇ ਦਿਨ ਕਹਿਣਾ ਹੈ ਜ਼ੁਲਫੀ ਮੈਂ ਰੱਬ ਨੂੰ, ਇਹ ਫੜ ਮੇਰੇ ਸਾਹ ਮੈਨੂੰ ਸਾਹ ਜ਼ਰਾ ਲੈਣ ਦੇ। ਅੱਛਾ ਜ਼ੁਲਫੀ ਸਾਹਿਬ, ਸੁਣਿਆ ਤੁਸੀਂ ਮਾਸ਼ਾਅੱਲਾ ਬੜਾ ਗਿਨਾਇਤ ਵੀ ਅੱਲਾਹ ਪਾਕ ਨੇ ਤੁਹਾਨੂੰ ਅਤਾ ਕੀਤੀ ਹੈ। ਤੁਸੀਂ ਆਪਣੇ ਕਲਾਮ ਨੂੰ ਖੁਦ ਬੜਾ ਖੂਬਸੂਰਤੀ ਦੇ ਨਾਲ ਗਾਉਂਦੇ ਵੀ ਹੋ ਜੀ। ਤੇ ਜਨਾਬ ਕੋਈ ਸਾਨੂੰ ਕੋਈ ਤਰਨਮ ਵਿੱਚ ਵੀ ਸ਼ਾਇਦ ਆ ਕਰੋ ਨਾ। ਜਨਾਬ ਜ਼ਰੂਰ। ਮੈਂ ਬਾਜ਼ ਲੋਕਾਂ ਨੇ ਮੇਰੀਆਂ ਚੀਜ਼ਾਂ ਗਾਈਆਂ ਨੇ ਤੇ ਉਹਨਾਂ ਦੀ ਕੰਪੋਜੀਸ਼ਨ ਵੀ ਮੈਂ ਕੀਤੀ ਹੈ। ਵਾਹ ਵਾਹ ਵਾਹ। ਇਹ ਅੱਲਾਹ ਤਾਲਾ ਦੀ ਅਤਾ ਹੈ, ਕੋਈ ਇਹਦੇ 'ਚ ਮੇਰਾ ਤਾਂ ਕੋਈ ਕਮਾਲ ਨਹੀਂ। ਮੈਂ ਤੁਹਾਨੂੰ ਇੱਕ ਗਜ਼ਲ ਦੇ ਚੰਦ ਅਸ਼ਾਰ ਸੁਣਾਨਾ ਜੀ। ਹਾਲ ਦੁਹਾਈਆਂ ਬਾਗਾਂ ਵੇਲੇ। ਵਾਹ ਵਾਹ। ਹਾਲ ਦੁਹਾਈਆਂ ਬਾਗਾਂ ਵੇਲੇ, ਪਾਣ ਜਦੋਂ ਆਇਆ ਬਾਗਾਂ ਵੇਲੇ। ਵਾਹ ਵਾਹ। ਹਾਲ ਦੁਹਾਈਆਂ ਬਾਗਾਂ ਵੇਲੇ, ਉੱਠ ਕੇ ਕਰ ਲੋ ਮਨਾ ਰੱਖੇ। ਉੱਠ ਕੇ ਕਰ ਲੋ ਮਨਾ ਰੱਖੇ, ਨੇਕ ਕਵਾਂ ਬਾਗਾਂ ਵੇਲੇ। ਨੇਕ ਕਵਾਂ ਬਾਗਾਂ ਵੇਲੇ। ਵਾਹ ਵਾਹ। ਸੀਨੇ ਅੰਦਰੋਂ ਗਮ ਦੀਆਂ ਜੋਕਾਂ, ਸੀਨੇ ਅੰਦਰੋਂ ਗਮ ਦੀਆਂ ਜੋਕਾਂ, ਬਾਰ ਵਗਾਈਆਂ ਬਾਗਾਂ ਵੇਲੇ। ਬਾਰ ਵਗਾਈਆਂ ਬਾਗਾਂ ਵੇਲੇ। रो रो मेरी रात न जुल्फी, रो रो मेरी रात न जुल्फी, अखियां लाया
ਹਲ ਦੋਹਾਈਆਂ ਬਾਗਾਂ ਵੇਲ। ਵਾਹ ਵਾਹ ਵਾਹ। ਅੱਛਾ ਜਨਾਬ, ਇਹ ਦੱਸੋ ਕਿ ਮਾਸ਼ਾਅੱਲਾ ਅੱਲਾਹ ਨੇ ਦਾਊਦੀ ਅੱਲਾਹ ਪਾਕ ਤੁਹਾਨੂੰ ਅਤਾ ਕੀਤਾ ਹੈ, ਜੀ ਇਹ ਤਰਨਮ, ਇਹ ਜਿਹੜੀ ਗਿਨਾਈਅਤ ਹੈ, ਜੀ। ਇਹ ਅੱਲਾਹ ਪਾਕ ਹੀ ਦਿੱਤੀ ਹੈ ਕਿ ਬਕਾਇਦਾ ਕਿਸੇ ਦੇ ਸ਼ਾਗਿਰਦ ਵੀ ਉਹ ਮੌਸੀਕੀ 'ਚ? ਨਹੀਂ, ਸ਼ਾਗਿਰਦ ਤਾਂ ਨਹੀਂ ਮੈਂ ਕਿਸੇ ਦਾ, ਬਲਕਿ ਮੈਨੂੰ ਕਾਫੀ ਸਾਰੇ ਗਾਣ ਵਾਲਿਆਂ ਕਿਹਾ ਸੀ ਮੈਨੂੰ ਕਿ ਤੁਸੀਂ ਆਪਣਾ ਕੋਈ ਕੇਸਟ ਕੱਢੋ। ਜੀ। ਤੇ ਮੈਂ ਕਿਹਾ ਨਹੀਂ ਜੀ ਨਹੀਂ, ਇਹ ਮੈਂ ਸ਼ਾਇਰੀ ਠੀਕ ਹਾਂ, ਹਾਂ। ਤਾਂ ਮੇਰਾ ਕਲਾਮ ਤੁਸੀਂ ਝੁਕਾਉਂਦੇ ਹੋ ਪਏ। ਹਾਂ। ਤਾਂ ਇੱਕ ਲੜਕਾ ਸੀ ਰਿਆਜ਼ ਅਲੀ ਖਾਨ, ਉਹਨੂੰ ਮੈਂ ਕੋਈ 85-86 ਦੇ ਦੌਰਾਨ ਨਾ ਮੈਂ ਇੱਥੇ ਮੁਸਲਮਾਨ ਬੁਰਜ, ਉਦੋਂ ਖਿਲਰੇ ਮੋਤੀ ਪ੍ਰੋਗਰਾਮ ਹੁੰਦਾ ਸੀ ਜੀ। ਖਬਰ ਸਿਆਲ ਕਰਦਾ ਸੀ, ਜੀ। ਤਾਂ ਉਹਦੇ ਨਾਲ ਯਾਦ ਅੱਲਾ ਸੀ ਬੜੀ ਅੱਛੀ। ਤਾਂ ਫਿਰ ਮੈਂ ਉਹਨੂੰ ਕਿਹਾ ਕਿ ਇਹ ਮੁੰਡੇ ਨੂੰ ਕੁਝ ਵੇਖੋ ਕੀ ਸਿਸਟਮ ਇਹਦਾ। ਤਾਂ ਉਹ ਕਹਿੰਦੇ ਠੀਕ ਹੈ, ਤਾਂ ਮੈਂ ਟੀਵੀ ਲੈ ਆਉਣਾ ਇੱਥੇ। ਹਾਂ, तो क्योंकि मुख्तलिफ जगह ते जाके ਕਰਦੇ ਸਨ ਟੀਵੀ ਵਾਲੇ ਪ੍ਰੋਗਰਾਮਸ। ਹਾਂਜੀ। हाँ, तो वो जनाब फिर वो आए, तो ਉਹਦੇ ਵਿੱਚ ਫਿਰ ਮੈਂ ਇਹਦੀ ਕੰਪੋਜੀਸ਼ਨ ਵੀ ਮੈਂ ਹੀ ਕੀਤੀ। ਤੇ ਔਰ ਮੈਂ ਅਗਰ ਕਹਿੰਦੇ ਹੋ ਤਾਂ ਉਹਦੇ ਤੁਹਾਨੂੰ 3-4 ਬੋਲ ਜੀ ਜ਼ਰੂਰ ਸੁਣਾਓ। ਅਲਬત્ਤਾ ਮੈਂ ਕਿਸੇ ਦਾ ਸ਼ੁਗਰ ਨਹੀਂ, ਬਲਕਿ ਇਹ ਖੁਦਾ ਦਾਦ ਹੈ। ਖੁਦਾ ਦਾਦ ਮਾਸ਼ਾਅੱਲਾ। ਔਰ ਦੇਖੋ ਨਾ, ਤੁਸੀਂ ਬੜੀਆਂ ਮੁਸ਼ਕਿਲ ਜਗ੍ਹਾ ਕਹਿੰਦੇ ਹੋ ਪੂਰੀਆਂ, ਉਹ ਜਿਹਨੂੰ ਖਾਨ ਸਾਹਿਬਾਂ ਦੀ ਜਿਹੜੇ ਮੌਸੀਕਾਰ ਲੋਕ ਨੇ ਉਹਨਾਂ ਦੀ ਜ਼ੁਬਾਨ ਦੇ ਮੁਰਕੀਆਂ ਜਿਹਨਾਂ ਨੂੰ ਮੁਰਕੀਆਂ ਆਖਦੇ ਨੇ, ਤੇ ਉਹ ਤੁਹਾਡੀ ਦੇ ਆਵਾਜ਼ ਵਿੱਚ ਹੈ ਨੇ, ਇਹਦਾ ਮਤਲਬ ਇਹ ਗॉड ਗਿਫਟਡ ਨੇ। ਹਾਂ, ਗॉड ਗਿਫਟਡ, ਮਾਸ਼ਾਅੱਲਾ, ਅੱਲਾ ਦੀ ਤਰਫ ਮਾਸ਼ਾਅੱਲਾ, ਸਾਰਾ ਕੁਝ। ਮਾਸ਼ਾਅੱਲਾ। ਤੇ ਉਹ ਸੀਗਾ ਰੋ ਰੋ ਰਾਤ ਲੰਘਾਣੀ ਪੈ ਗਈ, ਰੋ ਰੋ ਰਾਤ ਲੰਘਾਣੀ ਪੈ ਗਈ, ਤਾਰਿਆਂ ਨਾਲ ਨਿਭਾਣੀ ਪੈ ਗਈ, ਰੋ ਰੋ ਰਾਤ ਮੈਂ ਤੇਰਾ ਪਿਛਲੀ ਰਾਤੀ, ਮੈਂ ਤੇਰਾ ਪਿਛਲੀ ਰਾਤੀ, ਮੈਂ ਤੇਰਾ ਪਿਛਲੀ ਰਾਤੀ, ਕਰ ਕਰ ਦਿਨੇ ਕਹਾਣੀ ਪੈ ਗਈ, ਤਾਰਿਆਂ ਨਾਲ ਨਿਭਾਣੀ ਪੈ ਗਈ, ਰੋ ਰੋ ਰਾਤ। ਅੱਛਾ ਹਜ਼ੂਰ, ਤੁਹਾਡਾ ਇੱਕ ਬੜਾ ਹੀ ਜਗ ਮਸ਼ਹੂਰ ਔਰ ਬੜਾ ਮਕਬੂਲ ਆਮ ਕਲਾਮ ਸੁਣਿਆ ਸੀ, ਰੂਹ ਏ ਮਿਸਲ ਕਬੂਤਰ ਸਜਣਾ ਤੇ ਤਨ ਜਿਵੇਂ ਕੋਈ ਬੇਰੀ, ਤੇ ਇਹੋ ਹਕੀਕਤ ਤੇਰੀ ਸਜਣਾ, ਇਹੋ ਹਕੀਕਤ ਮੇਰੀ। ਜੀ ਜੀ। ਉਹ ਤਾਂ ਜ਼ਰਾ ਸਾਨੂੰ ਗਾ ਕੇ ਸੁਣਾਓ, ਤੁਹਾਡੀ ਮਿਹਰਬਾਨੀ। ਨਹੀਂ, ਮੈਂ ਉਹ ਤੁਹਾਨੂੰ ਇਹਦੇ ਤੋਂ ਬਾਅਦ ਇੱਕ ਗਾ ਕੇ ਸੁਣਾ ਦੇਣਾ। ਇਹ ਮੈਂ ਤੁਹਾਨੂੰ ਤਹਿਤੁਲ ਲਫ਼ਜ਼ ਸੁਣਾ ਦੇਣਾ, ਚਲੋ ਕਿਉਂਕਿ ਉਹ ਜ਼ਰਾ ਤਵੀਲ ਹੈ ਜੀ। ਤਾਂ ਉਹ ਇਹ ਕਿ ਰੂਹ ਏ ਮਿਸਲ ਕਬੂਤਰ ਚੰਨਾ, ਤਨ ਜਿਵੇਂ ਕੋਈ ਬੇਰੀ, ਮੇਰੀ। ਇਹੋ ਹਕੀਕਤ ਤੇਰੀ ਸਜਣਾ, ਇਹੋ ਹਕੀਕਤ ਮੇਰੀ। ਵਾਹ। ਹੁਣ ਕਿਸੇ ਵੇਲੇ ਵੀ ਮਨਾਰੇ ਹੌਕਾ ਦੇਣਾ, ਹੁਣ ਕਿਸੇ ਵੇਲੇ ਵੀ ਮਨਾਰੇ ਹੌਕਾ ਦੇਣਾ, ਪੀੜ ਪਰਾਗਾ ਦੱਸਦਾ ਮੈਨੂੰ ਲੰਘ ਗਈ ਰਾਤ ਬਥੇਰੀ। ਵਾਹ ਵਾਹ ਵਾਹ। ਪੀੜ ਪਰਾਗਾ ਦੱਸਦਾ ਮੈਨੂੰ ਲੰਘ ਗਈ ਰਾਤ ਬਥੇਰੀ, ਲੰਘ ਗਈ ਰਾਤ ਬਥੇਰੀ, ਤੇ ਕੰਮ ਦਾ ਸੌਦਾ ਕੋਲ ਨਹੀਂ ਤੇ ਕਿਸੇ ਨੇ ਤੈਨੂੰ ਪੁੱਛਣਾ। ਆਏ ਹਾਏ ਹਾਏ। ਕੰਮ ਦਾ ਸੌਦਾ ਕੋਲ ਨਹੀਂ ਤੇ ਕਿਸੇ ਨੇ ਤੈਨੂੰ ਪੁੱਛਣਾ, ਓਏ ਬੁਚਕੇ ਦੇ ਵਿੱਚ ਲੀਰਾਂ ਬਣ ਕੇ ਲਾਇਆ ਨਾ ਕਰ ਫੇਰੀ। ਆਏ ਹਾਏ ਹਾਏ। ਇੱਕ ਇੱਕ ਸਾਹ ਯਾਰੋ ਜੁੱਸੇ ਦਾ ਖਾ ਜਾਂਦਾ ਏ ਢੇਰ, ਜਿਵੇਂ ਦੋ ਦੋ ਆਲੂ ਕਰਕੇ ਤਕੜੀ ਸ਼ਾਮ ਨੂੰ ਢੇਰੀ। ਵਾਹ ਵਾਹ। ਜਿਵੇਂ ਦੋ ਦੋ ਆਲੂ ਕਰਕੇ ਤਕੜੀ ਸ਼ਾਮ ਨੂੰ ਢੇਰੀ, ਤੇ ਸਾਡਾ ਤੇ ਰੋਇਆਂ ਜ਼ੁਲਫੀ ਹੋ ਗਿਆ ਗਮ ਵਧੇਰਾ। ਆਏ ਹਾਏ। ਸਾਡਾ ਤੇ ਰੋਇਆਂ ਜ਼ੁਲਫੀ ਹੋ ਗਿਆ ਗਮ ਵਧੇਰਾ, ਉਹ ਜ਼ਖਮੀ ਗਹਿਰਾ ਹੋਇਆ ਜਿਸ ਤੇ ਅੱਥਰ ਘੇਰੀ। ਆਏ ਹਾਏ। ਰੂਹ ਮਿਸਲ ਕਬੂਤਰ ਚੰਨਾ, ਤਨ ਜਿਵੇਂ ਕੋਈ ਬੇਰੀ, ਇਹੋ ਹਕੀਕਤ ਤੇਰੀ ਸਜਣਾ, ਇਹੋ ਹਕੀਕਤ ਮੇਰੀ। ਵਾਹ ਮਾਸ਼ਾਅੱਲਾ, ਬਹੁਤ ਖੂਬ। ਤੇ ਹੁਣ ਕੋਈ ਫੇਰ ਜਨਾਬ ਥੋੜਾ ਗੁਨਗੁਨਾ ਕੇ ਕੋ ਗਾ ਕੇ ਵੀ ਅਤਾ ਕਰੋ ਨਾ ਹੋਰ। ਯਾਰੜਿਆ ਸੋਚ ਸਮੁੰਦਰ, ਯਾਰੜਿਆ
ਸੋਚ ਸਮੁੰਦਰ ਡੂੰਘੇ ਪਾਣੀ ਕਿਹੜਾ ਵੇ ਯਾਰੜਿਆ। ਸੋਚ ਸਮੁੰਦਰ ਡੂੰਘੇ ਪਾਣੀ ਕਿਹੜਾ ਵੇ ਬਿਰਹੋਂ ਦਾ ਨਾਗ ਵੇ ਕੋਈ ਬਿਰਹੋਂ ਦਾ ਨਾਗ ਵੇ ਕੋਈ ਯਾ ਸੋਚਾਂ ਦਾ ਬੇੜਾ ਵੇ ਬਹੁਤ ਅੱਛਾ। ਯਾਰੜਿਆ। ਸੋਚ ਸਮੁੰਦਰ ਵਾਰੋ ਵਾਰੀ ਸਭ ਨੇ ਡੁੱਬਣਾ ਵਾਰੋ ਵਾਰੀ ਸਭ ਨੇ ਡੁੱਬਣਾ ਹਯਾਤੀ ਦੇ ਇਸ ਖੂਹ ਅੰਦਰ ਵਾਰੋ ਵਾਰੀ ਸਭ ਨੇ ਡੁੱਬਣਾ ਹਯਾਤੀ ਦੇ ਇਸ ਖੂਹ ਅੰਦਰ ਨੈਣ ਨੇ ਦੋ ਦਾੰਦ ਗਾਦੀ ਦੇ ਨੈਣ ਨੇ ਦੋ ਦਾੰਦ ਗਾਦੀ ਦੇ ਸਾ ਟਿੰਡਾਂ ਦਾ ਗੇੜਾ ਵੇ ਯਾਰੜਿਆ। ਸੋਚ ਸਮੁੰਦਰ ਦੁੱਖਾਂ ਦੀ ਇਸ ਨਗਰੀ ਅੰਦਰ ਕਿੰਨੇ ਆਟੇ ਗੁੱਝਦੇ ਨੇ ਦੁਨੀਆ ਦੁੱਖਾਂ ਦੀ ਇਸ ਨਗਰੀ ਅੰਦਰ ਕਿੰਨੇ ਆਟੇ ਗੁੱਝਦੇ ਨੇ ਲੱਗ ਜਾਂਦੀਆਂ ਨੇ ਸਾਰੀਆਂ ਤੌਣ ਲੱਗ ਜਾਂਦੀਆਂ ਨੇ ਸਾਰੀਆਂ ਤੌਣ ਇੱਕ ਨਹੀਂ ਬਚਦਾ ਪੇੜਾ ਵੇ ਯਾਰੜਿਆ। ਸੋਚ ਸਮੁੰਦਰ ਤੇਰੇ ਬਾਦੋਂ ਕੀ ਮੈਂ ਦੱਸਾਂ ਕੋਲ ਮੇਰੇ ਕੀ ਰਹਿ ਗਿਆ ਏ ਤੇਰੇ ਬਾਦੋਂ ਕੀ ਮੈਂ ਦੱਸਾਂ ਕੋਲ ਮੇਰੇ ਕੀ ਰਹਿ ਗਿਆ ਏ ਉੱਡਦੇ ਕਾਂ ਪਲੰਗ ਇੱਕ ਸਖਣਾ ਉੱਡਦੇ ਕਾਂ ਪਲੰਗ ਇੱਕ ਸਖਣਾ ਯਾ ਸੁੰਝਾ ਇੱਕ ਵੇੜਾ ਵੇ ਯਾਰੜਿਆ। ਸੋਚ ਸਮੁੰਦਰ ਡੂੰਘੇ ਪਾਣੀ ਕਿਹੜਾ ਵੇ ਤੰਮੀ ਤਾਈ ਉੱਠ ਕੇ ਰੋਂਦਾ ਜਦ ਕਦੇ ਆ ਰਾਤਾਂ ਨੂੰ ਤੰਮੀ ਤਾਈ ਉੱਠ ਕੇ ਰੋਂਦਾ ਜਦ ਕਦੇ ਆ ਰਾਤਾਂ ਨੂੰ ਚੁੱਪ ਕਰਾਇਆ ਚੁੱਪ ਨਹੀਂ ਕਰਦਾ ਚੁੱਪ ਕਰਾਇਆ ਚੁੱਪ ਨਹੀਂ ਕਰਦਾ ਜ਼ੁਲਫੇ ਅੰਦਰ ਜਿਹੜਾ ਵੇ ਯਾਰੜਿਆ। ਸੋਚ ਸਮੁੰਦਰ ਡੂੰਘੇ ਪਾਣੀ ਕਿਹੜਾ ਵੇ ਬਿਰਹੋਂ ਦਾ ਨਾਗ ਵੇ ਕੋਈ ਬਿਰਹੋਂ ਦਾ ਨਾਗ ਵੇ ਕੋਈ ਯਾ ਸੋਚਾਂ ਦਾ ਬੇੜਾ ਵੇ ਯਾਰੜਿਆ। ਸੋਚ ਸਮੁੰਦਰ। ਅੱਛਾ ਹਜ਼ੂਰ ਜ਼ੁਲਫੀ ਸਾਹਿਬ ਤੁਹਾਡਾ ਕਲਾਮ ਜਿਹੜਾ ਤੁਹਾਡਾ ਲਿਖਿਆ ਆ ਤੁਹਾਡੇ ਗੀਤ ਤੁਹਾਡੀਆਂ ਗਜ਼ਲਾਂ ਜੀ ਉਹ ਮਾਸ਼ਾਅੱਲਾ ਬੜੇ ਬੜੇ ਨਾਮਵਰ ਗੁਲੂਕਾਰਾਂ ਨੇ ਗਾਈਆਂ ਨੇ ਜੀ। ਤੁਸੀਂ ਆਪੂ ਨਹੀਂ ਕਦੀ ਸ਼ੌਕ ਕੀਤਾ ਕਿ ਤੁਸੀਂ ਆਪ ਬਹਿ ਕੇ ਪੂਰੇ ਆਰਕੈਸਟਰਾ ਦੇ ਨਾਲ ਪੂਰੇ ਮਿਊਜ਼ਿਕ ਦੇ ਨਾਲ ਕਦੀ ਆਪ ਵੀ ਗਾਓ ਤੇ ਫਿਰ ਸਕਰੀਨ ਤੇ ਵੀ ਆਓ? ਨਹੀਂ ਕੁਝ ਲੋਕਾਂ ਮੈਨੂੰ ਮੈਡਮ ਤੱਕ ਵੀ ਲੋਕਾਂ ਨੇ ਮੈਨੂੰ ਕਿਹਾ ਜੀ। ਕਿਉਂਕਿ ਮੇਰੇ ਗੀਤ ਮੈਡਮ ਤੋਂ ਲੈ ਕੇ ਤੇ ਆਮ ਜਿਹੜੇ ਵਿਆਹਾਂ ਤੇ ਗਾਉਂਦੇ ਨੇ ਇਹਨਾਂ ਤੱਕ ਵੀ ਲੋਕਾਂ ਨੇ ਗਾਏ ਨੇ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਮੈਂ ਕੰਪੋਜੀਸ਼ਨ ਦਿੱਤੀ ਆਪਣੀ ਕਈਆਂ ਨੂੰ ਲੇਕਿਨ ਇਹ ਵੇ ਕਿ ਮੈਂ ਆਇਆ ਨਹੀਂ ਇਸ ਪਾਸੇ ਕਿ ਮੈਂ ਸ਼ਾਇਰ ਹੀ ਠੀਕ ਹਾਂ। ਜਿਹੜੇ ਨਾ ਸਾਰੇ ਕੰਮ ਮੈਂ ਹੀ ਲੈ ਲਾਂਗਾ ਤੇ ਫਿਰ ਉਹ ਕੀ ਕਰਨ ਦੇ। ਮੈਂ ਚਾਹੁੰਦਾ ਵਾਂ ਕਿ ਮਿਲ ਕੇ ਸਾਰਾ ਸਿਸਟਮ ਹੋਣਾ ਸਾਰੇ ਆਪਣਾ ਆਪਣਾ ਹਿਸਾਬ ਪਾਓ ਆਪਣਾ ਆਪਣਾ ਹਿਸਾਬ ਨਾਲੇ ਜਿਹੜਾ ਕੰਮ ਕਰਨ ਵਾਲਾ ਹੁੰਦਾ ਨਾ ਹੋ ਸਕਦਾ ਮੇਰੇ ਨਾਲ ਜ਼ਿਆਦਾ ਖੂਬਸੂਰਤ ਕਰੇ। ਤਾਂ ਮੈਂ ਇਹ ਸਮਝਣਾ ਕਿ ਜਿਹੜਾ ਜਿਸ ਸ਼ੋਬੇ 'ਚ ਹੁੰਦਾ ਨਾ ਉਹ ਜ਼ਿਆਦਾ ਬਿਹਤਰ ਕਰ ਸਕਦਾ ਦੂਸਰੇ ਨਾਲ।
ਜ਼ੁਲਫੀ ਸਾਹਿਬ ਦੇਖੋ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ ਸਰ, ਜੀ ਇਹ ਅੱਲਾਹ ਪਾਕ ਤੁਹਾਨੂੰ ਹੋਰ ਹਿੰਮਤ ਤਾਕਤ ਦੇਵੇ। ਅਸਾਂ ਜਦੋਂ ਮਾਸਟਰਸ ਕੀਤਾ ਪੰਜਾਬੀ 'ਚ, ਆਨਰਸ ਮੈਂ ਕੀਤਾ, ਤੇ ਉਦੋਂ ਅਸਾਂ ਇਹ ਸੁਣਿਆ ਔਰ ਪੜ੍ਹਿਆ ਜੀ ਕਿ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ, ਉਹਨਾਂ ਦੀਆਂ ਤਮਾਮ ਕਾਫੀਆਂ ਵੇਖੋ ਨਾ ਮੁਖਤਲਿਫ ਰਾਗਾਂ ਦੇ ਵਿੱਚ ਨੇ। ਜੀ ਹਜ਼ਰਤ ਮਾਧੋ ਲਾਲ ਹੁਸੈਨ, ਜੀ ਉਹਨਾਂ ਦਾ ਕਲਾਮ ਜਿਹੜਾ ਉਹ ਵੀ ਉਹਦੇ ਉੱਤੇ ਬਕਾਇਦਾ ਰਾਗ ਜਿਹੜੇ ਨੇ ਉਹ ਦੱਸੇ ਗਏ ਨੇ। ਇਹ ਕਲਾਮ ਇਸ ਰਾਗ ਵਿੱਚ, ਇਹ ਕਾਫੀ ਇਸ ਰਾਗ ਵਿੱਚ, ਇਹ ਕਾਫੀ ਇਸ ਰਾਗ ਵਿੱਚ। ਜੀ ਜੀ ਇਸ ਤੋਂ ਬਾਅਦ ਪੀਰ ਵਾਰਿਸ ਸ਼ਾਹ ਸੈਯਦ ਦਾ ਏਡਾ ਮੁਤਰੰਨਮ ਕਲਾਮ ਹੈ ਕਿ ਲੇਖਕ ਔਰ ਨਕਾਦ ਜਿਹੜੇ ਨੇ ਉਹ ਖੁਦ ਲਿਖਦੇ ਨੇ ਜੀ ਕਿ ਵਾਰਿਸ ਸ਼ਾਹ ਦੇ ਕਲਾਮ ਵਿੱਚ ਇੰਨੀ ਗਿਨਾਈਅਤ, ਏਡਾ ਮੈਲੋਡੀਅਸ ਹੈ ਕਿ ਇਹ ਜਾਪਦਾ ਹੈ ਕਿ ਪੀਰ ਵਾਰਿਸ ਸ਼ਾਹ ਸੈਯਦ ਆਪਣਾ ਮਿਸਰਾ ਲਿਖ ਕੇ ਤੇ ਉਹਨੂੰ ਗਾ ਲੈਂਦੇ ਹੁੰਦੇ ਹਨ, ਗਾ ਕੇ ਜੀ ਜੀ ਖੁਸ਼ ਕਲਾਮੀ, ਖੁਸ਼ ਆਵਾਜ਼ ਦੇ ਵਿੱਚ ਉਹਨੂੰ ਗਾ ਕੇ ਮਜ਼ਾ ਆਪ ਆਉਂਦਾ ਸੀ ਤੇ ਫਿਰ ਉਹਨੂੰ ਲਿਖਦੇ ਸਨ। ਤੇ ਤੁਸੀਂ ਇਸ ਦੌਰ 'ਚ ਜੀ ਸਾਨੂੰ ਮਾਸ਼ਾਅੱਲਾ ਸਾਡੇ ਸ਼ਹਿਰ ਦਾ ਫਖਰ ਵਜ਼ੀਰਾਬਾਦ ਦਾ ਤੁਸੀਂ ਵਾਹਿਦ ਸ਼ਾਇਰ ਹੋ ਕਿ ਨਾਲ ਮਲਕਾ ਰੱਖਦੇ ਹੋ ਗਾਨ ਦਾ ਵੀ। ਤੇ ਕਿਆ ਤੁਸੀਂ ਵੀ ਜਿਸ ਵੇਲੇ ਕੋਈ ਚੀਜ਼ ਲਿਖਦੇ ਹੋ ਉਹਨੂੰ ਗਾ ਕੇ, ਉਹਨੂੰ ਸੁਰ 'ਚ ਕਰਕੇ ਲਿਖਦੇ ਹੋ ਕਿ ਉਹਨੂੰ ਰਦੀਫ ਕਾਫੀਏ 'ਚ ਕਰਕੇ ਹੀ ਸਿਰਫ ਲਿਖਦੇ ਹੋ? ਗੁਜ਼ਾਰਿਸ਼ ਇਹ ਕਿ ਮੈਂ ਜਿੰਨਾ ਕਲਾਮ ਅੱਜ ਤੱਕ ਲਿਖਿਆ ਜੀ ਸਾਰਿਆਂ ਨੂੰ ਇੱਕ ਰਿਦਮ 'ਚ ਲਿਖਿਆ। ਇੱਕ ਰਿਦਮ ਹੁੰਦਾ ਮੇਰੇ ਦਿਮਾਗ 'ਚ, ਉਹ ਮੈਂ ਜਸ ਨਾਲ ਗੁਣਗੁਣਾਉਣਾ ਤੇ ਨਾਲ ਲਿਖਣਾ। ਕਿਉਂਕਿ ਅਗਰ ਰਿਦਮ ਤੋਂ ਬਗੈਰ ਹੋਏਗਾ ਤਾਂ ਫਿਰ ਗੱਲਬਾਤ ਹੁੰਦੀ ਹੈ, ਸ਼ਾਇਰੀ ਤੇ ਨਹੀਂ ਹੁੰਦੀ। ਹਾਂ, ਤੇ ਇਸ ਵਾਸਤੇ ਮੈਂ ਇਹ ਸਾਰਾ ਕਲਾਮ ਜਿਹੜਾ ਨਾ, ਜੋ ਵੀ ਮੈਂ ਤੁਹਾਨੂੰ ਸੁਣਾ ਰਿਹਾ ਜਾਂ ਪਹਿਲਾਂ ਵੀ ਸੁਣਾਇਆ, ਤੈ ਤੋਂ ਲਫ਼ਜ਼ ਵੀ ਜਿਹੜਾ ਸੁਣਾਇਆ, ਤੇ ਉਹ ਸਾਰਾ ਮੈਂ ਗੁਣਗੁਣਾ ਕੇ ਉਹ ਕਰਨਾ। ਬਲਕਿ ਮੈਂ ਸ਼ਾਇਰਾਂ ਨੂੰ, ਅਗਰ ਜਿਹੜੇ ਨਵੇਂ ਲਿਖਣ ਵਾਲੇ ਨੇ, ਕਿ ਮੈਂ ਉਹਨਾਂ ਨੂੰ ਕਹਾਂਗਾ ਕਿ ਅਗਰ ਤੁਹਾਨੂੰ ਕੋਈ ਉਸਤਾਦ ਮੁਯੱਸਰ ਨਹੀਂ ਜਾਂ ਜੋ ਇਸ ਤਰ੍ਹਾਂ ਦਾ ਮਾਮਲਾਤ ਨਹੀਂ ਹੈਗਾ, ਤਾਂ ਗੱਲ ਇਹ ਵੇ ਕਿ ਤੁਸੀਂ ਬਿਹਤਰੀਨ ਤੁਹਾਡੇ ਕੋਲ ਮੀਟਰ ਇਹ ਵੇ ਕਿ ਉਹਨੂੰ ਗੁਣਗੁਣਾਓ ਕਿਸੇ ਵੀ ਤਰਜ਼ ਦੇ ਮਿਸਰਾ ਲਿਖ ਕੇ। ਮਿਸਰਾ ਲਿਖ ਕੇ ਉਹਨੂੰ ਗੁਣਗੁਣਾ ਲਓ, ਤਾਂ ਉਹਦੇ 'ਤੇ ਸਾਰੇ ਚੱਲਦੇ ਜਾਓ। ਤੇ ਇੱਥੋਂ ਟੁਰਿਆ ਬੰਦਾ ਮੁਲਤਾਨ ਵੀ ਪੜ ਜਾਂਦਾ, ਕਰਾਚੀ ਵੀ ਪੜ ਜਾਂਦਾ, ਲੇਕਿਨ ਪਟੜੀ ਮਿਲ ਜਾਏ ਤੇ ਇਸ ਵਾਸਤੇ ਉਸ ਪਟੜੀ ਤੇ ਰਹਿਣ ਤੇ ਸਾਰਾ ਮਾਮਲਾ। ਤੇ ਤੁਸੀਂ ਦੇਖਿਆ ਕਿ ਜਿਹੜਾ ਸ਼ੇਰ ਮੈਂ ਪਹਿਲਾਂ ਕਿਹਾ ਉਸੇ ਰਿਦਮ ਦੇ ਵਿੱਚ ਹੀ ਮੈਂ ਆਖਰ ਤੱਕ ਵੀ ਗਿਆ। ਤੂੰ ਇਸ ਵਾਸਤੇ ਰਿਦਮ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਫਿਰ ਤੇ ਗੱਲਬਾਤ ਹੁੰਦੀ ਹੈ, ਸ਼ਾਇਰੀ ਤੇ ਨਹੀਂ ਹੁੰਦੀ ਬਗੈਰ ਰਿਦਮ ਤੋਂ। ਹਾਂ, ਇੱਕ ਸਨਫ ਹੈ ਆਜ਼ਾਦ ਸ਼ਾਇਰੀ, ਉਹ ਵੀ ਇੱਕ ਆਪਣੇ ਅੰਦਰ ਵਜੂਦ ਰੱਖਦੀ, ਔਰ ਬੜਾ ਅੱਛਾ ਆਜ਼ਾਦ ਕਹਿਣ ਵਾਲੇ ਵੀ ਕਹਿ ਰਹੇ ਨੇ। ਲੇਕਿਨ ਇੱਕ ਮੈਂ ਜ਼ਿਆਦਾ ਪਸੰਦ ਕਰਨਾ ਵਾ ਜਿਹੜਾ ਪਾਬੰਦ ਸ਼ਾਇਰੀ ਹੈ, ਯਾਨੀ ਮੁਰੱਸਾ ਹੁੰਦੀ ਉਹਦੇ ਨਾਲ, ਕਿਸ ਚੀਜ਼ ਦੇ ਨਾਲ, ਰਦੀਫ ਕਾਫੀਏ ਨਾਲ, ਉਹਦੇ ਨਾਲ ਜ਼ਰਾ ਆਏ। ਤੇ ਦੇਖੋ, ਤੁਹਾਡੀ ਗੱਲ ਤੋਂ ਮੈਨੂੰ ਯਾਦ ਹੈ ਕਿ ਇੱਕ ਦਫਾ ਮੈਂ ਅਬੂ ਜ਼ਬੀ ਗਿਆ ਸਾਂ, ਮੇਰੇ ਨਾਲ ਕਤੀਲ ਸ਼ਵਾਈ ਸਾਹਿਬ ਸਨ, ਤਾਰਕ ਅਜ਼ੀਜ਼ ਸੀ, ਮੁਨੀਰ ਨਿਆਜ਼ੀ ਸਾਹਿਬ ਸਨ। ਤੇ ਉਹ ਅਸੀਂ ਮੁਸ਼ਾਇਰਾ ਸੀ ਸਾਡਾ ਅਬੂ ਜ਼ਬੀ ਸ਼ੇਖਜ਼ਾਦ ਕਲਚਰ ਸੈਂਟਰ ਦੇ ਵਿੱਚ। ਉਦੋਂ ਮੈਂ ਰਸਤੇ 'ਚ ਮੈਨੂੰ ਅਖਬਾਰ ਦਿੱਤਾ ਗਿਆ, ਤਾਂ ਉੱਥੇ ਮੈਂ ਬਹੁਤ ਵੱਡੀ ਹਸਤੀ, ਸਾਡੇ ਬੜੇ ਵੱਡੇ ਬਜ਼ੁਰਗ ਬਾਬਾ ਫਰੀਦ ਸ਼ਕਰਗੰਜ, ਉਹਨਾਂ ਦਾ ਇਹ ਮੇਰੇ ਸਾਹਮਣੇ ਨਾ ਉਹ ਇੱਕ ਸ਼ਲੋਕ ਆਇਆ ਕਿ ਉੱਠ ਜਾਗ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਉਹ ਮੈਨੂੰ ਉਹਨੇ ਬੜਾ ਨਾ ਮੁਤਾਸਰ ਕੀਤਾ ਜੀ। ਅੱਗੋਂ ਕਿ ਮੈਂ ਬਾਬੇ ਹੋਰਾਂ ਨੂੰ ਪੜ੍ਹਿਆ ਨਹੀਂ, ਉਹ ਮੇਰੀ ਕੰਮ ਫਹਿਮੀ ਸਮਝ ਲਓ ਜਾਂ ਫਰਾਗਤ ਨਹੀਂ ਮਿਲੀ। ਉਹਦੇ ਵਿੱਚ ਇਹ ਵੇ ਕਿ ਫਿਰ ਮੈਂ ਵੀ ਉਹਦੇ ਤੇ ਤਵਾਜ਼ੁਮਾਈ ਕੀਤੀ। ਅਗਰ ਤੁਸੀਂ ਕਹੋ ਤੇ ਮੈਂ ਸੁਣਾਓ ਉਸੇ ਵਜ਼ਨ ਵਿੱਚ ਬਾਬਾ ਜੀ ਦੇ। ਵਾਹ ਵਾਹ, ਸੁਣਾਓ ਜੀ, ਸੁਣਾਓ। ਉਹ ਇਹ ਸੀ ਕਿ ਉੱਠ ਗਾਫਲ ਜ਼ੁਲਫੀ ਸੁੱਤਿਆ, ਮਸੀਤੀ ਹੋ ਗਈ ਬਾਂਗ। ਉੱਠ ਗਾਫਲ ਜ਼ੁਲਫੀ ਸੁੱਤਿਆ, ਮਸੀਤੀ ਹੋ ਗਈ ਬਾਂਗ, ਉਹਨੂੰ ਨੀਂਦਰ ਕਦੇ ਨਹੀਂ ਪੈਂਦੀ ਜਿਹਦੇ ਅੰਦਰ ਹੋਵੇ ਤਾਂਗ। ਵਾਹ ਵਾਹ। ਉਹ ਗਾਫਲ ਜ਼ੁਲਫੀ ਸੁੱਤਿਆ, ਪਾਇਆ ਬਾਗੀ ਚਿੜੀਆਂ ਸ਼ੋਰ। ਉਹ ਗਾਫਲ ਜ਼ੁਲਫੀ ਸੁੱਤਿਆ, ਪਾਇਆ ਬਾਗੀ ਚਿੜੀਆਂ ਸ਼ੋਰ, ਉੱਠ ਪਿਆ ਹੁੰਬਲੀ ਮਾਰ ਕੇ ਤੇ ਫੜ ਅੰਦਰ ਦਾ ਚੋਰ। ਉੱਠ ਗਾਫਲ ਜ਼ੁਲਫੀ ਸੁੱਤਿਆ ਤੇ ਸੁਣ ਫਕੀਰ ਦੀ ਆਖੀ। ਉੱਠ ਗਾਫਲ ਜ਼ੁਲਫੀ ਸੁੱਤਿਆ ਤੇ ਸੁਣ ਫਕੀਰ ਦੀ ਆਖੀ, ਤੋਤਾ ਤੇਰੇ ਅੰਬ ਨਾ ਟੁੱਕਦਾ ਜੇ ਤੂੰ ਕੀਤੀ ਹੁੰਦੀ ਰਾਖੀ। ਵਾਹ ਵਾਹ ਵਾਹ।
ਤੇ ਉੱਠ ਗਾਫਲ ਜ਼ੁਲਫੀ ਸੁੱਤਿਆ ਤੇ ਕਰ ਕੋਈ ਸੋਚ ਵਿਚਾਰ। ਹਾਂ ਉਹ ਗਾਫਲ ਜ਼ੁਲਫੀ ਸੁੱਤਿਆ ਕਰ ਕੋਈ ਸੋਚ ਵਿਚਾਰ, ਉੱਠ ਜਣਿਆ ਤੇ ਸਿਹਲਾ ਤਾਰੀ ਜੇ ਤੂੰ ਕਰਨਾ ਦਰਿਆ ਪਾਰ। ਵਾਹ ਤੇ ਵਾਹ ਉੱਠ ਗਾਫਲ ਜ਼ੁਲਫੀ ਸੁੱਤਿਆ ਆਖੇ ਜਾਂਦੀ ਪਈ ਰਾਤ, ਕਿਸੇ ਮੈਦਾਨੇ ਉਹ ਨਹੀਂ ਜਿੱਤਦਾ ਜਿਹਨੂੰ ਅੰਦਰੋਂ ਹੋ ਗਈ ਮਾਤ। ਆਇਆ ਇਹਦੇ ਵਿੱਚ ਇੱਕ ਦੂਸਰਾ ਰੰਗ ਕਿ ਨਾ ਉੱਠ ਜ਼ੁਲਫੀ ਸੁੱਤਾ ਰਹਿ, ਵਾਹ ਨਾ ਉੱਠ ਜ਼ੁਲਫੀ ਸੁੱਤਾ ਰਹਿ, ਗਫਲਤ ਦੀ ਪੰਜਾਲੀ ਜੁੱਤਾ ਰਹਿ, ਲੋਭ ਦੀ ਹੱਡੀ ਛੱਡੀ ਨਾ, ਨਫਸ ਦੇ ਦਰ ਦਾ ਕੁੱਤਾ ਰਹਿ। ਇਹਦੇ ਵਿੱਚ ਤੇ ਤੁਸੀਂ ਇਸਲਾਹ ਕੀਤੀ ਹੈ ਪਰ ਚੁੰਬੜ ਲਾ ਕੇ ਕੀਤੀ ਹੈ। ਇਹ ਦੇਖੋ ਨਾ, ਇਹ ਜਿਹੜਾ ਹੁੰਦਾ ਨਾ ਤੰਜ਼ ਮਜ਼ਾਕ, ਉਹਦੇ ਵਿੱਚ ਕਹਿੰਦੇ ਨੇ ਤੰਜ਼, ਇਹ ਆਪਣੇ ਆਪ ਦੇਖੋ। ਤੁਸੀਂ ਅਗਰ ਦੁਨੀਆ ਨੂੰ ਹਸਾਉਣਾ ਚਾਹੁੰਦੇ ਹੋ ਨਾ ਤੇ ਸੱਚ ਬੋਲੋ ਆਪਣੀ ਜ਼ਾਤ ਦੇ ਬਾਰੇ, ਤੇ ਜੇ ਸਿਰ ਪੜਵਾਉਣਾ ਤਾਂ ਕਿਸੇ ਦੇ ਬਾਰੇ ਸੱਚ ਬੋਲੋ। ਵਾਹ 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 ਵਾਹ। ਦੇਖੋ ਇੱਕ ਉਹ ਗੀਤ ਹੈ, ਉਹਦੀ ਕੰਪੋਜੀਸ਼ਨ ਇਹਨੇ ਯਕੀਲ ਰੂਬੀ ਨੇ ਸ਼ਾਇਦ ਲਿਖਿਆ, ਉਹਦੀ ਕੰਪੋਜੀਸ਼ਨ ਜ਼ੁਲਫਕਾਰ ਅਲੀ ਨੇ ਕੀਤੀ ਕਿ ਡੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾਂ ਕਰਵੇ, ਹਾਂ ਮੈਂ ਦਿਲ ਵਾਲਾ ਬੂਹਾ ਖੋਲਣਾ। ਦੇਖੋ ਹੁਣ ਕਿਸੇ ਨੂੰ ਚਾਬੀ ਦੇ ਮੂੰਹ ਵਾਲਾ ਕਿਹਾ ਜਾਏ तो लेकिन जिन्ना खूबसूरत शायर ने किया है तो वो फिर ये भी कि शायर नूं गल करन दा वसब होए ते वो गल चुभदी नहीं। ते इस वास्ते मैं कहना कि तुसी सच बोलो लेकिन अपनी जात दे बारे। लो जी प्यारे वेखण वालिओ, साडे अज दे उचेचे परौणे साडी बड़ी प्यारी ते मन ठार शख्सियत जुल्फी साहब दा एक शेर ही तुहाडे हजूर पेश करके ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ। ਭਈ ਇੱਕ ਬੁਲਬੁਲ ਆਖਿਆ ਪਿੰਜਰੇ ਨੂੰ ਜਦ ਛੱਡ ਕੇ ਜੰਗਲ ਜਾਵਾਂਗੀ, ਜਾ ਕੇ ਦੱਸਾਂਗੀ ਇਹ ਸਖੀਆਂ ਨੂੰ ਇਨਸਾਨ ਕਿਵੇਂ ਦੇ ਹੁੰਦੇ ਨੇ। ਸਾਹਿਬੋ, ਸਾਡੀ ਅੱਜ ਦੀ ਮਹਿਮਾਨ ਸ਼ਖਸੀਅਤ ਹਮਾ ਸਿਫਤ ਮੌਸੂਫ ਆਦਮੀ ਨੇ। ਉਹਨਾਂ ਦੀ शख्सियत के बहुत सारे पक्ष ने, बहुत सारे पहलू ने, लेकिन किसी एक नशिस्त दे विच उन्हां दा सारा और भरवां तारफ करवाना नामुमकिन है। इस वास्ते अज तुहाडे कोलों लवांगे इजाजत, इंशाअल्लाह बहुत जल्द अपनी अगली नशिस्त दे विच तुहानूं एक होर नवें ज़ैड जुल्फी दे नाल मिलवावांगे। लैओ यार हवाले रब दे ते मेले 4 दिनां दे, उस दिन ईद मुबारक होसी जिस दिन फेर मिलांगे, रब राखा ते अल्लाह बेली। ओ चल मेले नू चली रौनक हो जाऊं